722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 4159090503 4159090503। ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਨੀਵਰਸਿਟੀ, ਅਵਤਾਰ ਮੰਜ਼ਿਲ ਕਲੋਵਿਸ ਯੁਵਰਾਜ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ। ਜ਼ੈਂਡਰ ਮਾਰਗੇਜ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੇ ਨੈਸ਼ਨਲ ਲੈਵਲ ਦੀ ਖਬਰ ਸਾਂਝੀ ਕਰਦੇ ਜਾਈਏ, ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ। ਹਾਊਸ ਸਪੀਕਰ ਨੈਂਸੀ ਪਲੋਸੀ ਆਲਰੇਡੀ ਤਾਈਵਾਨ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਸੋ US ਪੂਰੀ ਤਿਆਰੀ ਨਾਲ ਸੀ, ਜੇ ਇਨ ਕੇਸ ਜਿਸ ਤਰ੍ਹਾਂ ਚਾਈਨਾ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਜਵਾਬ ਬੜਾ ਸਖਤ ਦੇਵਾਂਗੇ, ਪਰ ਲੱਗਦਾ ਨਹੀਂ ਚਾਈਨਾ ਵਾਲਿਆਂ ਨੇ ਕੁਝ ਕੀਤਾ। ਪਰ ਆਲਰੇਡੀ ਨੈਂਸੀ ਪਲੋਸੀ ਉਹਨਾਂ ਦਾ ਹਾਊਸ ਸਪੀਕਰ ਜੋ ਹੈਗੇ ਆ, ਕਾਫੀ ਸਵਾਗਤ ਕੀਤਾ ਗਿਆ ਤਾਈਵਾਨ ਦੇ ਵਿੱਚ। ਚਾਈਨਾ ਦੇ ਮਿਨਿਸਟਰੀ ਆਫ ਫੋਰਨ ਅਫੇਅਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਨੈਂਸੀ ਪਲੋਸੀ ਉਹਨਾਂ ਦਾ ਤਾਈਵਾਨ ਦੇ ਵਿੱਚ ਜਾਣਾ US ਤੇ ਚਾਈਨਾ ਦੇ ਰਿਲੇਸ਼ਨ ਦੇ ਵਿੱਚ ਬਹੁਤ ਅਸਰ ਕਰੇਗਾ। ਇੱਕ ਤਰ੍ਹਾਂ ਦੇ ਨਾਲ ਸੈਪਰੇਟ ਫੋਰਸਿਸ, ਉਹ ਤਾਈਵਾਨ ਦੇ ਜੋ ਇੰਡੀਪੈਂਡੈਂਸ ਮੰਗਦੇ ਆ ਜਾਂ ਤਾਈਵਾਨ ਨੂੰ ਆਪਣਾ ਅਲੱਗ ਮੁਲਕ ਸਮਝਦੇ ਹੈਗੇ ਆ, ਉਹਨਾਂ ਦਾ ਸਾਥ ਦੇਣਾ ਨੈਂਸੀ ਪਲੋਸੀ ਉਹਨਾਂ ਲਈ ਇਹ ਸਹੀ ਨਹੀਂ ਹੈਗਾ। ਇਹ ਸੀਰੀਅਸ ਕਹਿੰਦੇ ਵਾਇਲੇਸ਼ਨ ਹੈਗੀ ਆ ਵਨ ਚਾਈਨਾ ਪ੍ਰਿੰਸੀਪਲ, ਇੱਕ ਪ੍ਰੋਵਿੰਸ ਦੀ। ਤੇ ਹੁਣ ਦੇਖਦੇ ਆ, ਪਰ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਐਕਸ਼ਨ ਨਹੀਂ ਹੋਇਆ ਜਿਹਦੇ ਨਾਲ ਜ਼ਿਆਦਾ ਐਕਸਲੇਸ਼ਨ ਹੋ ਜਾਏ। ਪਰ US ਗਵਰਨਮੈਂਟ ਵੀ ਪੂਰੀ ਤਰ੍ਹਾਂ ਤਿਆਰ ਸੀਗੀ। ਇਹਨਾਂ ਦਾ ਜੋ ਵਾਰਸ਼ਿਪ ਹੈਗਾ ਆ USS ਰੋਨਲਡ ਰੀਗਨ, ਉਹ ਪੂਰੀ ਤਰ੍ਹਾਂ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਤਿਆਰ ਰੱਖੀਆਂ ਹੋਈਆਂ ਸੀ। ਆਲਦੋ ਚੀਨੀ ਜਿਹੜੇ ਵਾਰਪਲੇਨ ਆ, ਉਹਨਾਂ ਨੇ ਜਿਹੜਾ ਤਾਈਵਾਨ ਸਟ੍ਰੇਟ ਹੈਗਾ ਆ, ਉਸ ਲਾਈਨ ਦੇ ਉੱਤੇ ਆਪਣੇ ਜਿਹੜੇ ਜਹਾਜ਼ ਆ, ਲੜਾਕੂ ਜਹਾਜ਼ ਆ, ਉਹ ਜ਼ਰੂਰ ਉਡਾਏ ਹੈਗੇ ਆ। ਇਸ ਤੋਂ ਉਤੇਜਿਤ ਹੋ ਕੇ ਜਿਹੜਾ ਚੀਨ ਵਾਲੇ ਆ, ਉਹ ਕਹਿੰਦੇ ਆ ਵੀ ਹੁਣ ਅਸੀਂ ਮਿਲਟਰੀ ਆਪਰੇਸ਼ਨਸ, ਟਾਰਗੇਟਿਡ ਮਿਲਟਰੀ ਆਪਰੇਸ਼ਨਸ ਜਿਹੜੇ ਆ ਉਹ ਕਰਾਂਗੇ। ਇਹ ਟਾਰਗੇਟਿਡ ਮਿਲਟਰੀ ਆਪਰੇਸ਼ਨਸ ਇਹੀ ਸ਼ਬਦ ਵਰਤਿਆ ਸੀਗਾ ਜਿਹੜੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਜਦ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀਗਾ। ਸੋ ਇਹ ਡਰ ਸੀਗਾ ਵੀ ਸ਼ਾਇਦ ਕਿਤੇ ਇਹ ਨਾ ਹੋਵੇ ਵੀ ਚੀਨ ਜਿਹੜਾ ਉਹ ਤਾਈਵਾਨ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦੇਵੇ। ਹੁਣ ਇਹ ਇੱਕ ਜ਼ਰੂਰ ਜਿਹੜੀ ਚਿੰਤਾ ਆ ਉਹ ਇਹਨਾਂ ਨੂੰ ਸਤਾ ਰਹੀ ਹੋਵੇਗੀ ਜਾਂ ਸਤਾਏਗੀ ਵੀ ਇੱਦਾਂ ਦੀ ਕੋਈ ਚੀਜ਼ ਨਾ ਹੋਵੇ। ਪਰ ਇਸ ਦੇ ਉੱਤੇ ਅਮਰੀਕਾ ਦੇ ਵਿੱਚ ਰਿਪਬਲਿਕਨਸ ਦਾ ਵੀ ਸਾਥ ਨੈਂਸੀ ਪਲੋਸੀ ਨੂੰ ਜਿਹੜਾ ਉਹ ਮਿਲਿਆ ਆ। ਰਿਪਬਲਿਕਨ ਸੈਨੇਟਰਸ ਉਹਨਾਂ ਨੇ ਇਹ ਕਿਹਾ ਵੀ, ਕਹਿੰਦੇ ਵੀ ਇਹ 4 ਸ਼ਬਦ ਜਿਹੜੇ ਆ ਉਹ ਯੂਜਲੀ ਬਹੁਤ ਘੱਟ ਮੈਂ ਵਰਤਦਾ ਆ। ਜਿਹੜੇ ਸੈਨੇਟਰ ਬਲੰਟ ਸੀ, ਉਹਨਾਂ ਨੇ ਕਿਹਾ ਨੈਂਸੀ ਪਲੋਸੀ ਵਾਜ਼ ਨਾਟ ਰੋਂਗ ਜਾਂ ਇਜ਼ ਰਾਈਟ। ਉਹਨਾਂ ਨੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਿਹਾ, ਕਹਿੰਦੇ ਵੀ ਇਹ 4 ਸ਼ਬਦ ਅਸੀਂ ਕਦੀ ਵਰਤੇ ਨਹੀਂ ਆ, ਪਰ ਆ ਜਿਹੜਾ ਤਾਈਵਾਨ ਦੇ ਵਿੱਚ ਜਾਣਾ ਹੈ ਉਹਨਾਂ ਦਾ, ਉਹ ਬਿਲਕੁਲ ਠੀਕ ਆ। ਇਹ 25 ਸਾਲ ਬਾਅਦ US ਦੇ ਹਾਊਸ ਦੇ ਸਪੀਕਰ ਹੀ ਪਿਛਲੀ ਵਾਰੀ ਨਿਊਟ ਗਿੰਗਰਿਚ ਜਿਹੜੇ ਆ ਉਹ ਗਏ ਸੀਗੇ, ਤੇ ਹੁਣ ਨੈਂਸੀ ਪਲੋਸੀ ਨੇ ਤਾਈਵਾਨ ਦੇ ਵਿੱਚ ਜਾ ਕੇ ਅਮਰੀਕਨ ਹਾਈਐਸਟ ਡਿਗਨੇਟਰੀ ਆਪਾਂ ਕਹਿ ਸਕਦੇ ਹਾਂ ਵੀ ਉਹ ਉੱਥੇ ਪਹੁੰਚੇ ਹੈਗੇ ਆ। ਸੋ ਉੱਦਾਂ ਜੇ ਦੇਖਿਆ ਜਾਵੇ, ਅਹੁਦੇ ਦੇ ਮੁਤਾਬਕ ਸੈਕਿੰਡ ਇਨ ਲਾਈਨ ਆਫ ਸਕਸੈਸ਼ਨ ਹੁੰਦੇ ਆ US ਦੀ ਪ੍ਰੈਜ਼ੀਡੈਂਸੀ ਦੇ ਵਿੱਚ। ਜੇ US ਦੇ ਪ੍ਰੈਜ਼ੀਡੈਂਟ ਨੂੰ ਕੁਛ ਹੋ ਜਾਂਦਾ, ਉਸ ਤੋਂ ਬਾਅਦ ਉਪ ਰਾਸ਼ਟਰਪਤੀ, ਤੇ ਫਿਰ ਹਾਊਸ ਆਫ ਸਪੀਕਰ ਜਿਹੜੇ ਆ ਉਹਨਾਂ ਦੀ ਵਾਰੀ ਜਿਹੜੀ ਉਹ ਹੁੰਦੀ ਆ। ਸੋ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਕਰੜੇ ਸ਼ਬਦਾਂ ਦੇ ਵਿੱਚ US ਨੂੰ ਇਸ ਦੇ ਉਲਟ ਪ੍ਰੋਟੈਸਟ ਆਪਣਾ ਲੌਜ ਜਿਹੜਾ ਉਹ ਕਰਵਾਇਆ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਪੋਲੀਟੀਕਲ ਫਾਊਂਡੇਸ਼ਨ ਹੈਗੀ ਆ US ਤੇ ਚਾਈਨਾ ਦੇ ਰਿਲੇਸ਼ਨ ਦੀ, ਉਸ ਦੇ ਵਿੱਚ ਇਸ ਦੇ ਕਰਕੇ ਕਾਫੀ ਜ਼ਿਆਦਾ ਦਰਾਰਾਂ ਜਿਹੜੀਆਂ ਉਹ ਪੈਣਗੀਆਂ ਤੇ ਇਸ ਦੇ ਸਖਤ ਸਿੱਟੇ ਜਿਹੜੇ ਆ ਉਹ ਭੁਗਤਣੇ ਪੈ ਸਕਦੇ ਆ। ਜੀ,
ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰਾਇਮਰੀਜ਼ ਇਲੈਕਸ਼ਨ ਸੀਗੀਆਂ ਕਈ ਸਟੇਟਸ ਦੇ ਵਿੱਚ, ਐਰੀਜ਼ੋਨਾ, ਕੈਂਸਸ, ਮਿਸ਼ੀਗਨ, ਮਿਜ਼ੂਰੀ, ਵਾਸ਼ਿੰਗਟਨ ਸਟੇਟਸ ਦੇ ਵਿੱਚ। ਤੇ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਆਪਣੇ ਕੈਂਡੀਡੇਟਸ ਨੂੰ ਜਿਤਾਉਣ ਦੇ ਲਈ। ਐਰੀਜ਼ੋਨਾ ਦੇ ਵਿੱਚ ਜੋ ਟੱਕਰ ਆ ਰਿਪਬਲਿਕਨਸ ਦੀ, ਇਸ ਵਾਰੀ ਡੈਮੋਕ੍ਰੈਟਿਕ ਸੈਨੇਟਰ ਮਾਰਕ ਕੈਲੀ ਨਾਲ ਹੋਊਗੀ, ਜਿਹੜੇ ਕਿ ਕਹਿੰਦੇ ਇੱਕ ਸੀਟ ਡੈਮੋਕ੍ਰੇਟ ਲੂਜ਼ ਵੀ ਕਰ ਸਕਦੇ ਆ। ਪਰ ਰਿਪਬਲਿਕਨਸ ਆਪਸ 'ਚ ਹੀ ਕਾਫੀ ਫਸੇ ਹੋਏ ਆ ਉੱਥੇ ਕੈਂਡੀਡੇਟ। ਤੇ ਮਾਰਕ ਕੈਲੀ ਜੋ ਡੈਮੋਕ੍ਰੇਟ ਸੈਨੇਟਰ ਆ, ਉਹਨਾਂ ਨੇ $52 ਮਿਲੀਅਨ ਆਲਰੇਡੀ ਇਕੱਠਾ ਕਰ ਲਿਆ, ਜੋ ਨਵੰਬਰ 'ਚ ਇਲੈਕਸ਼ਨ ਹੋਣੀ ਹੈਗੀ ਆ। ਮਿਸ਼ੀਗਨ ਦੇ ਵਿੱਚ ਗਵਰਨਰ ਦੀ ਰੇਸ ਜੋ ਆ ਬੜੀ ਕਲੋਜ਼ਲੀ ਵਾਚਡ ਹੈਗੀ ਆ। ਰਿਪਬਲਿਕਨਸ ਟਰਾਈ ਕਰ ਰਹੇ ਆ ਡੈਮੋਕ੍ਰੇਟ ਇਨਕੰਬਰਟ ਗ੍ਰੈਚਨ ਵਿਟਮਰ ਨੂੰ ਰਿਮੂਵ ਕਰਨ ਦੇ ਲਈ, ਕਿਉਂਕਿ ਕੋਵਿਡ-19 ਰਿਸਟ੍ਰਿਕਸ਼ਨ ਦੇ ਸੰਬੰਧ ਵਿੱਚ ਕਾਫੀ ਉਹਨਾਂ ਦਾ ਵਿਰੋਧ ਹੋਇਆ ਸੀ, ਪਰ ਕਈ ਜਿਹੜੇ ਆ ਉਹਨਾਂ ਦਾ ਸਾਥ ਵੀ ਦੇ ਰਹੇ ਹੈਗੇ ਆ। ਇਸੇ ਤਰ੍ਹਾਂ ਹੋਰ ਕ੍ਰਿਟੀਕਲ ਕੰਟੈਸਟ ਹੋਰ ਹੈਗੇ ਆ ਸੈਨੇਟ ਨੂੰ ਲੈ ਕੇ। ਰਿਪਬਲਿਕਨ ਸੈਨੇਟਰ ਰॉय ਬਲੰਟ ਮਿਜ਼ੂਰੀ ਦੇ ਵਿੱਚ ਹੈਗੇ ਆ। ਸੋ ਕੁਛ ਕਾਫੀ ਇੰਪੋਰਟੈਂਟ ਜੋ ਪ੍ਰਾਇਮਰੀਜ਼ ਹੈਗੀਆਂ ਉਹ ਅੱਜ ਆ, ਕਈ ਜਗ੍ਹਾ ਤੇ ਬੰਦ ਵੀ ਹੋ ਗਈਆਂ ਕਿਉਂਕਿ ਇਲੈਕਸ਼ਨ ਕਈ ਜਗ੍ਹਾ ਤੇ ਟਾਈਮ 8 ਵੱਜ ਗਏ ਆ। ਸੋ ਇਸ ਤੋਂ ਬਾਅਦ ਨਵੰਬਰ ਦੇ ਵਿੱਚ ਇਲੈਕਸ਼ਨ ਹੋਊਗੀ ਤੇ ਉਹਦੇ ਫਿਰ ਦੇਖਦੇ ਆ ਵੀ ਕੀ ਬਣਦਾ ਆ। ਐਰੀਜ਼ੋਨਾ ਵਾਲੀ ਜਿਹੜੀ ਸੀਟ ਆ ਤੇ ਮਿਸ਼ੀਗਨ, ਦੋ ਸਟੇਟਸ ਦੀਆਂ ਜਿਹੜੀਆਂ ਪੋਜੀਸ਼ਨਸ ਆ ਉਹ ਕਾਫੀ ਇੰਪੋਰਟੈਂਟ ਆ ਅੱਜ ਇਲੈਕਸ਼ਨ 'ਚ। ਸੈਨੇਟ ਨੇ ਅੱਜ ਫਾਈਨਲੀ ਵੈਟਰਨਸ ਦੇ ਲਈ, ਸਾਬਕਾ ਫੌਜੀਆਂ ਦੇ ਲਈ ਜਿਹੜੇ ਬਰਨ ਪਿਟਸ ਦੇ ਨਾਲ ਉਹਨਾਂ ਦੇ ਉੱਤੇ ਮੈਡੀਕਲ ਇਸ਼ੂਜ਼ ਆਏ ਆ, ਉਸ ਦੇ ਸੰਬੰਧ ਵਿੱਚ ਜਿਹੜਾ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ। ਰਿਪਬਲਿਕਨਸ ਦੀ ਬਹੁਤ ਤੋਈ ਹੋਈ ਜਦ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇਸ ਬਿੱਲ ਨੂੰ ਰੋਕ ਦਿੱਤਾ ਸੀ। ਵੈਟਰਨਸ ਨੇ, ਫੌਜੀਆਂ ਨੇ ਬਹੁਤ ਗਾਲਾਂ ਜਿਹੜੀਆਂ ਆ ਇਹ ਕੱਢੀਆਂ ਵੀ ਤੁਸੀਂ ਬੜੇ ਫੌਜਾਂ ਦੀ ਜਿਹੜੀ ਆ ਉਹ ਹੱਕ ਦੀ ਗੱਲ ਕਰਦੇ ਆ, ਪਰ ਜਦੋਂ ਵਕਤ ਆਇਆ ਫੌਜੀਆਂ ਦੇ ਲਈ ਕੁਛ ਸਿਹਤ ਸੇਵਾਵਾਂ ਜਿਹੜੀਆਂ ਦੇਣ ਦੇ ਲਈ, ਤੁਸੀਂ ਆਪਣੇ ਹੱਥ ਪਿੱਛੇ ਖਿੱਚ ਲਏ। ਜਿਹੜੇ ਟੈਡ ਕਰੂਜ਼ ਵਰਗੇ ਸੈਨੇਟਰ ਹਾਈ-ਫਾਈ ਜਾਂ ਫਿਸਟ ਪੰਪ ਜਿਹੜੇ ਉਹ ਕਰ ਰਹੇ ਸੀਗੇ ਜਦ ਉਹਨਾਂ ਨੇ ਪਿਛਲੀ ਵਾਰੀ ਇਸ ਬਿੱਲ ਨੂੰ ਉਹ ਰੋਕ ਦਿੱਤਾ ਸੀਗਾ। ਸੋ ਅੱਜ ਮੁੜ ਦੁਬਾਰਾ ਸੈਨੇਟ ਦੇ ਵਿੱਚ ਇਸੇ ਹੀ ਬਰਨ ਪਿਟਸ ਤੋਂ ਪ੍ਰਭਾਵਿਤ ਵੈਟਰਨਸ ਆ, ਉਹਨਾਂ ਦੇ ਹੱਕ ਦੇ ਲਈ, ਉਹਨਾਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਏ ਜਾਣ ਦੇ ਲਈ ਬਿੱਲ ਲਿਆਂਦਾ ਗਿਆ। ਉਸ ਦੇ ਉੱਤੇ ਵੋਟ ਹੋਈ ਤੇ ਅੱਜ 11 ਦੇ ਮੁਕਾਬਲੇ 86 ਵੋਟਾਂ ਦੇ ਨਾਲ ਸੈਨੇਟ ਵਿੱਚ ਇਹ ਬਿੱਲ ਪਾਸ ਹੋਇਆ ਹੈ। ਹਾਊਸ ਵਿੱਚ ਆਲਰੇਡੀ ਇਹ ਬਿੱਲ ਪਾਸ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਰਾਸ਼ਟਰਪਤੀ ਬਾਈਡਨ ਦੇ ਕੋਲ ਘੱਲਿਆ ਜਾਊਗਾ ਸਾਈਨ ਹੋਣ ਲਈ। ਸਾਈਨ ਹੁੰਦਿਆਂ ਹੀ ਇਹ ਜਿਹੜਾ ਕਾਨੂੰਨ ਆ ਉਹ ਬਣ ਜਾਵੇਗਾ। ਇਹ ਪੈਕਟ ਲਾ ਜਿਹੜਾ ਆ, ਇਸ ਨੂੰ ਆਖਿਆ ਜਾਂਦਾ ਹੈ ਆਨਰਿੰਗ ਓਵਰ ਪੈਕਟ ਐਕਟ, ਜਿਸ ਨੂੰ ਜੁਲਾਈ ਮਹੀਨੇ ਦੇ ਵਿੱਚ ਹਾਊਸ ਨੇ, ਕਾਂਗਰਸ ਨੇ, ਦੂਜੀ ਨੇ ਉਹ ਪਾਸ ਕਰ ਦਿੱਤਾ ਸੀ। ਇਸ ਬਿੱਲ ਦੇ ਨਾਲ ਜਿਹੜੇ ਹੈਲਥ ਕੇਅਰ ਰਿਸੋਰਸਿਸ ਤੇ ਬੈਨੀਫਿਟਸ ਉਹਨਾਂ ਫੌਜੀਆਂ ਨੂੰ, ਸਾਬਕਾ ਫੌਜੀਆਂ ਨੂੰ, ਵੈਟਰਨਸ ਨੂੰ ਜਿਹੜੇ ਮਿਲਣਗੇ ਜਿਹੜੇ ਬਰਨ ਪਿਟਸ ਨੂੰ ਤੋਂ ਐਕਸਪੋਜ਼ ਹੋਏ ਸੀ। ਕਹਿੰਦੇ ਵੀ ਇਸ ਦੇ ਨਾਲ ਤਕਰੀਬਨ 3.5 ਮਿਲੀਅਨ ਟੌਕਸਿਕ ਐਕਸਪੋਜ਼ਡ ਵੈਟਰਨਸ ਆ, ਉਹਨਾਂ ਦੀ ਕਵਰੇਜ ਜਿਹੜੀ ਇਸ ਦੇ ਵਿੱਚ ਹੋਵੇਗੀ। ਕਹਿੰਦੇ ਵੀ ਇਸ ਦੇ ਨਾਲ ਬਰਨ ਪਿਟ ਤੇ ਟੌਕਸਿਕ ਐਕਸਪੋਜ਼ਰ ਦੇ ਨਾਲ ਹਾਈਪਰਟੈਂਸ਼ਨ ਉਸ ਨੂੰ ਤੇ ਜਿਹੜੀ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦੀ ਲਿਸਟ ਆਫ ਇਲਨੈਸਿਸ ਦੇ ਵਿੱਚ ਐਡ ਕੀਤੀ ਗਈ ਹੈ, ਇਸ ਦੇ ਕਰਕੇ ਜੇ ਹੋਈ ਆ ਉਹ ਵੀ ਐਡ ਹੋਵੇਗੀ। ਇਸ ਤੋਂ ਪਹਿਲਾਂ ਸੈਨੇਟਰ ਪੈਟ ਟੂਮੀ ਜਿਹੜੇ ਪੈਨਸਿਲਵੇਨੀਆ ਤੋਂ ਰਿਪਬਲਿਕਨ ਨੇ, ਉਹਨਾਂ ਨੇ ਆਪਣੇ ਨਾਲ ਕੁਝ ਸਾਥੀ ਰਿਪਬਲਿਕਨਸ ਨੂੰ ਜਿਹੜਾ ਉਹ ਜੋੜ ਕੇ ਇਸ ਲੈਜਿਸਲੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਇੱਕ ਵਾਰੀ ਫਿਰ ਇਸ ਦੇ ਵਿੱਚ ਅਮੈਂਡਮੈਂਟ ਵੋਟਸ ਆ ਉਹ ਲਿਆਉਣ ਦੇ ਲਈ, ਜਿਹੜੀ ਅਕਾਊਂਟਿੰਗ ਪ੍ਰੋਵੀਜ਼ਨ ਆ ਉਸ ਨੂੰ ਚੇਂਜ ਕਰਨ ਦੇ ਲਈ। ਟੂਮੀ ਹੁਣਾਂ ਨੇ ਪਹਿਲਾਂ ਜਿਹੜਾ ਉਹ ਕਿਹਾ ਸੀਗਾ ਵੀ 50 ਵੋਟ ਥ੍ਰੈਸ਼ਹੋਲਡ ਦੇ ਲਈ ਇਹ ਅਮੈਂਡਮੈਂਟ ਵੋਟ ਚਾਹੁੰਦੇ ਨੇ। ਇਸ ਉੱਤੇ ਜਦ ਅੱਜ ਇਹਨਾਂ 3 ਅਮੈਂਡਮੈਂਟਸ ਉੱਤੇ ਵੋਟ ਕਰਵਾਈ ਗਈ ਸੀ, ਉਹ 60 ਵੋਟ ਥ੍ਰੈਸ਼ਹੋਲਡ ਦੇ ਨੂੰ ਲੈ ਕੇ ਰੱਖੀ ਗਈ ਸੀ, ਪਰ ਇਸ ਦੇ ਉਲਟ ਹੀ ਜਿਹੜੀ ਵੋਟ ਪਈ 47 ਦੇ ਮੁਕਾਬਲੇ 48 ਦੇ ਵਿੱਚ ਅਮੈਂਡਮੈਂਟਸ ਨਹੀਂ ਹੋਈ। ਸੋ ਪਿਛਲੇ ਹਫ਼ਤੇ ਹੀ ਰਿਪਬਲਿਕਨਸ ਦੇ ਦੁਆਰਾ ਇਹਨਾਂ ਵੈਟਰਨਸ ਦੇ ਇਸ ਬਿੱਲ ਨੂੰ ਰੋਕਿਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਬੈਕਲੈਸ਼ ਜਿਹੜਾ ਹੋਇਆ ਤੇ ਅੱਜ ਫਾਈਨਲੀ ਇਸ ਨੂੰ ਪਾਸ ਕੀਤਾ ਗਿਆ। ਇਸ ਦੇ ਉੱਤੇ ਜਿਹੜੇ ਸੈਨੇਟ ਦੇ ਮਾਈਨੋਰਿਟੀ ਲੀਡਰ ਰਿਪਬਲਿਕਨ ਮਿਚ ਮੈਕੋਨਲ ਆ,
ਉਹਨਾਂ ਨੇ ਆਪਣੀ ਪਾਰਟੀ ਦੀ ਇਸ ਲੈਜਿਸਲੇਸ਼ਨ ਦੀ ਜਿਸ ਤਰੀਕੇ ਦੇ ਨਾਲ ਨਜਿੱਠਿਆ ਆ, ਉਸ ਨੂੰ ਡਿਫੈਂਡ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਬੈਕ ਐਂਡ ਫੋਰਥ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚ ਇਹ ਆਮ ਜਿਹੀ ਗੱਲ ਆ। ਤੁਸੀਂ ਕਹਿੰਦੇ ਆ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਹੋਣਗੀਆਂ, ਤੇ ਕਹਿੰਦੇ ਵੀ ਅਖੀਰ ਦੇ ਵਿੱਚ ਗੱਲ ਇਹ ਆ ਵੀ ਵੈਟਰਨਸ ਨੂੰ ਉਹਨਾਂ ਦੀਆਂ ਸਰਵਿਸ ਆਰਗੇਨਾਈਜੇਸ਼ਨ ਨੂੰ ਉਹ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਆ, ਜਿਸ ਦੇ ਜਿਹੜੇ ਸਿੱਟਿਆਂ ਦੇ ਨਾਲ, ਨਤੀਜਿਆਂ ਦੇ ਨਾਲ ਉਹ ਖੁਸ਼ ਹੋਣਗੇ। ਜੀ। ਕੈਲੀਫੋਰਨੀਆ ਦੇ ਵਿੱਚ ਰੈਂਟ 10% ਇਨਕਰੀਜ਼ ਹੋ ਸਕਦੇ ਆ। ਇਹ ਸਾਰਾ ਕੁਛ ਬਲੇਮ ਕਹਿੰਦੇ ਵੀ ਇਨਫਲੇਸ਼ਨ ਨੂੰ ਦਿੱਤਾ ਜਾ ਰਿਹਾ ਹੈਗਾ। ਬਹੁਤ ਸਾਰੀਆਂ ਅੱਜ ਲਾਸ ਐਂਜਲਸ ਟਾਈਮਸ ਨੇ ਕਈ ਲੋਕਾਂ ਦੀਆਂ ਇੰਟਰਵਿਊ ਕੀਤੀਆਂ, ਕਿਸ ਤਰ੍ਹਾਂ ਉਹਨਾਂ ਦਾ ਰੈਂਟ ਜਿਹੜਾ ਆ 30% ਤੱਕ ਵੀ ਵੱਧ ਗਿਆ ਹੈਗਾ ਆ। ਲੋਕਾਂ ਦੇ ਲਈ ਕਹਿੰਦੇ ਵੀ ਰਹਿਣਾ ਬੜਾ ਔਖਾ ਆ। ਈਵਨ ਉੱਦਾਂ ਦੇ ਟਾਊਨ ਜਿੱਥੇ ਤੁਸੀਂ ਨਹੀਂ ਬਿਲੀਵ ਕਰਦੇ ਵੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਸੋ 10% ਐਵਰੀ ਈਅਰ ਰੈਂਟ ਉਹ ਇਨਕਰੀਜ਼ ਹੋ ਰਿਹਾ ਹੈਗਾ। ਤੇ ਜਦੋਂ ਕੋਈ ਟੈਨੈਂਟ ਮੂਵ ਹੋ ਜਾਂਦਾ ਤੇ ਨਵੇਂ ਟੈਨੈਂਟ ਆਉਂਦੇ ਆ ਤੇ ਫਿਰ ਰੈਂਟ ਕਹਿੰਦੇ ਕਾਫੀ ਜ਼ਿਆਦਾ ਮੂਵ ਹੋ ਜਾਂਦਾ ਹੈ। ਲਾਸ ਐਂਜਲਸ ਕਾਉਂਟੀ ਦੇ ਵਿੱਚ ਰੈਂਟ ਇਨਕਰੀਜ਼ ਕਰਨ ਤੋਂ ਬੈਨ ਲਾਇਆ ਗਿਆ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ 2 ਸਾਲ ਮੋਰਟੋਰੀਅਮ ਵੀ ਲੱਗਾ ਸੀ, ਤੁਸੀਂ ਕਿਕ ਆਊਟ ਨਹੀਂ ਕਰ ਸਕਦੇ, ਤੇ ਉਹ ਮੋਰਟੋਰੀਅਮ ਚੱਕਿਆ ਗਿਆ ਤੇ ਹੁਣ ਕੈਲੀਫੋਰਨੀਆ ਦੇ ਜੋ ਟੈਨੈਂਟਸ ਆ ਉਹਨਾਂ ਨੂੰ ਜੋ ਰੈਂਟ ਆ ਕਾਫੀ ਜ਼ਿਆਦਾ ਦੇਣਾ ਪਊਗਾ। ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਓਰੀਗਨ ਦੇ ਬਾਰਡਰ ਤੇ ਲੱਗੀ ਜਿਹੜੀ ਅੱਗ ਮੈਕਿੰਨੀ ਫਾਇਰ ਆ, ਉਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 4 ਜਿਹੜੀ ਆ ਉਹ ਹੋ ਗਈ ਆ। 2 ਲੋਕ ਪਹਿਲਾਂ ਗੱਡੀ ਦੇ ਵਿੱਚ ਸੜੇ ਹੋਏ ਉਹ ਲੱਭੇ ਸੀਗੇ, ਤੇ ਅੱਜ 2 ਹੋਰ ਲਾਸ਼ਾਂ ਜਿਹੜੀਆਂ ਆ ਉਹ ਟੀਮਸ ਨੂੰ, ਸਰਚ ਟੀਮਸ ਨੂੰ ਜਿਹੜੀਆਂ ਲੱਭੀਆਂ ਦੱਸੀਆਂ ਜਾਂਦੀਆਂ ਆ। 96 ਹਾਈਵੇ ਦੇ ਨਜ਼ਦੀਕ ਇਹ ਜਿਹੜੇ ਕਹਿੰਦੇ ਵੀ 2 ਸੈਪਰੇਟ ਰੈਜ਼ੀਡੈਂਸਿਸ ਦੇ ਵਿੱਚ ਉਹਨਾਂ ਦੇ ਪੈਰੀਮੀਟਰਸ ਦੇ ਉੱਤੇ ਇਹ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਲੱਭੀਆਂ ਆ। ਸੋ ਕਹਿੰਦੇ ਵੀ ਵੀਕਐਂਡ ਦੇ ਉੱਤੇ ਤਾਂ ਜਿਹੜੇ ਉੱਥੋਂ ਨੂੰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆਏ ਸੀਗੇ, ਉਹਨਾਂ ਦੀਆਂ ਲਾਸ਼ਾਂ ਲੱਭੀਆਂ ਸੀਗੀਆਂ। ਇਸ ਮੌਕੇ ਮੈਕਿੰਨੀ ਜਿਹੜੀ ਫਾਇਰ ਆ ਉਹ 56,165 ਏਕੜ ਦੇ ਵਿੱਚ ਫੈਲੀ ਹੋਈ ਆ। 700 ਏਕੜ ਕੱਲ੍ਹ ਦੇ ਮੁਕਾਬਲੇ ਹੋਰ ਵਧੀ ਆ। ਅਜੇ ਵੀ ਇਸ ਨੂੰ 0% ਕੰਟੇਨ ਦੱਸਿਆ ਜਾ ਰਿਹਾ ਆ। ਉੱਧਰ ਤੇਜ਼ ਹਵਾਵਾਂ ਦੇ ਕਰਕੇ ਇੱਕ ਹੋਰ ਅੱਗ ਉਸ ਤੋਂ ਕੁਛ ਮੀਲ ਦੂਰ ਚਾਈਨਾ 2 ਫਾਇਰ ਜਿਹੜੀ ਆ ਉਹ ਲੱਗੀ ਪਈ ਹੈਗੀ ਆ। ਸੋ ਉਹ ਕਹਿੰਦੇ ਇਸ ਦੇ ਮੁਕਾਬਲੇ ਹੌਲੀ-ਹੌਲੀ ਲੱਗੀ ਆ, ਪਰ ਚਾਈਨਾ 2 ਫਾਇਰ ਵੀ ਹੁਣ 300 ਏਕੜ ਤੋਂ ਜਿਹੜੀ ਉਹ ਸ਼ੁਰੂ ਹੋਈ ਸੀ, ਉਹ ਹੁਣ 2000 ਏਕੜ ਤੱਕ ਪਹੁੰਚ ਚੁੱਕੀ ਆ। ਸੋ ਉਸ ਦੀ ਲਪੇਟ ਦੇ ਵਿੱਚ ਵੀ ਲਗਾਤਾਰ ਦਾਇਰਾ ਜਿਹੜਾ ਉਹ ਵੱਧਦਾ ਜਾ ਰਿਹਾ ਆ। ਸੋ ਸੈਂਕੜੇ ਫਾਇਰ ਫਾਈਟਰਸ ਆ ਉਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਪਏ ਹੈਗੇ ਆ। ਓਕ ਫਾਇਰ ਜਿਹੜੀ ਆ 22 ਜੁਲਾਈ ਦੀ ਲੱਗੀ ਹੋਈ ਸੀ, ਉਸ ਨੇ ਹੁਣ ਤੱਕ 19,244 ਏਕੜ ਸੜ ਕੇ ਜਿਹੜੇ ਸਵਾਹ ਕਰ ਦਿੱਤੇ। 182 ਸਟਰਕਚਰਸ ਉਸਨੇ ਡਿਸਟਰੋਏ ਕੀਤੇ, ਜਿਨ੍ਹਾਂ 'ਚੋਂ 100 ਘਰ ਦੱਸੇ ਜਾਂਦੇ ਆ। ਇਹ ਹੁਣ 76% ਕੰਟੇਨ ਜਿਹੜੀ ਉਹ ਦੱਸੀ ਜਾਂਦੀ ਆ। ਇਹ ਜਿਹੜੀ ਯੋਸੇਮਿਟੀ ਦੇ ਨਜ਼ਦੀਕ ਲੱਗੇ ਸੀ। ਇਸੇ ਦੇ ਤਹਿਤ ਕੱਲ੍ਹ ਨੈਸ਼ਨਲ ਜਿਹੜੇ ਪਾਰਕ ਸਰਵਿਸ ਯੋਸੇਮਿਟੀ ਵਾਲੇ ਉਹਨਾਂ ਨੇ ਕਿਹਾ ਆ, ਜਿਹੜੀ ਮੈਰੀਪੋਸਾ ਗਰੋਵ ਆ ਉਸ ਨੂੰ ਮੁੜ ਦੁਬਾਰਾ ਸੈਲਾਨੀਆਂ ਦੇ ਲਈ, ਘੁੰਮਣ ਫਿਰਨ ਵਾਲਿਆਂ ਦੇ ਲਈ ਖੋਲ੍ਹਿਆ ਗਿਆ ਆ, ਕਿਉਂਕਿ ਹੁਣ ਉੱਥੇ ਅੱਗ ਦਾ ਖਤਰਾ ਘੱਟ ਚੁੱਕਾ ਆ। ਜੀ, ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਲਗਭਗ 17 ਹੋਰ ਸਟੇਟਾਂ ਦੇ ਅਟਾਰਨੀ ਜਨਰਲਸ ਨਾਲ ਰਲ ਕੇ ਯੂਐਸ ਦੀ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਇਹ ਲੈਟਰ ਲਿਖਿਆ ਆ ਵੀ ਕੈਲੀਫੋਰਨੀਆ ਦਾ ਪ੍ਰੀ ਐਗਜ਼ੈਂਪਸ਼ਨ ਵੇਵਰ ਜੋ ਹੈਗਾ ਹੈਵੀ ਟਰੱਕ ਸਟੈਂਡਰਡਸ ਦੇ ਲਈ, ਉਹਦੇ ਤੇ ਗੌਰ ਕੀਤਾ ਜਾਵੇ। ਕਹਿੰਦੇ ਵੀ ਵੇਵਰ ਉਹਨਾਂ ਦੇ ਹਿਸਾਬ ਦੇ ਨਾਲ ਵੀ ਨਹੀਂ ਦੇਣਾ ਚਾਹੀਦਾ। ਟਰਾਂਸਪੋਰਟੇਸ਼ਨ ਸੈਕਟਰ ਕਹਿੰਦੇ ਆ ਵੀ ਮੇਜਰ ਸੋਰਸ NOx ਦਾ ਹੈਗਾ ਗ੍ਰੀਨ ਹਾਊਸ ਗੈਸ ਐਮਿਸ਼ਨਸ ਦਾ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਤੇ ਕਈ ਸਾਰੇ ਲੋਕ ਹਸਪਤਾਲਾਂ ਦੇ ਵਿੱਚ ਐਡਮਿਟ ਵੀ ਹੁੰਦੇ ਹੈਗੇ ਆ। ਅੰਡਰ ਦਾ ਕਲੀਨ ਏਅਰ ਐਕਟ ਕੈਲੀਫੋਰਨੀਆ ਵੇਵਰ ਆਫ ਪ੍ਰੀ ਐਗਜ਼ੈਂਪਸ਼ਨ EPA ਤੋਂ ਮੰਗ ਸਕਦਾ ਹੈਗਾ ਆ। ਸੋ ਕਹਿੰਦੇ 16 ਮਿਲੀਅਨ ਲਾਈਟ ਡਿਊਟੀ ਕਾਰਸ ਉਹ ਵੀ ਉਹਨਾਂ ਨੇ ਆਫ ਰੋਡ ਕਰਨੀਆਂ ਹੈਗੀਆਂ। ਤੇ ਜੇ ਓਵਰਆਲ ਉਹਨਾਂ ਨੇ ਫਿਗਰਸ ਦੱਸਿਆ 3900 ਮੌਤਾਂ ਇਹਦੇ ਨਾਲ ਹੁੰਦੀਆਂ ਤੇ 3150 ਲੋਕ
ਹਸਪਤਾਲਾਂ ਦੇ ਵਿੱਚ ਐਡਮਿਟ ਹੁੰਦੇ ਹੈਗੇ ਆ। ਅਟਾਰਨੀ ਜਨਰਲ ਰੌਬ ਬੌਂਟਾ ਨੇ ਅਟਾਰਨੀ ਜਨਰਲ ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਡਿਸਟ੍ਰਿਕਟ ਆਫ ਕੋਲੰਬੀਆ, ਹਵਾਈ, ਇਲੀਨਾਇਸ, ਮੈਰੀਲੈਂਡ, ਮੈਸਾਚੂਸੇਟਸ, ਮਿਨੇਸੋਟਾ, ਨਿਊ ਜਰਸੀ, ਨਿਊਯਾਰਕ, ਓਰੇਗਨ, ਰੋਡ ਆਈਲੈਂਡ, ਵਰਮੌਂਟ ਤੇ ਵਾਸ਼ਿੰਗਟਨ ਤੇ ਵਿਸਕੌਨਸਨ ਦੇ ਅਟਾਰਨੀ ਜਨਰਲ ਨਾਲ ਰਲ ਕੇ ਇਹ ਜੋ ਲੈਟਰ ਆ EPA ਨੂੰ ਲਿਖਿਆ ਹੈਗਾ। ਜੀ, ਇਹ ਖਬਰ ਹਰਜੋਤ ਸਿੰਘ ਜੀ ਡਾਊਨ ਅੰਡਰ ਤੋਂ ਆ ਰਹੀ ਆ, ਆਸਟ੍ਰੇਲੀਆ, ਯਾਨੀ ਕਿ ਉੱਥੋਂ ਦੀ ਮੂਲ ਨਿਵਾਸੀ ਐਬੋਰੀਜਨਲ ਆਸਟ੍ਰੇਲੀਅਨ ਸੈਨੇਟਰ ਜਿਹੜੀ ਚੁਣ ਕੇ ਪਹੁੰਚੀ ਸੀਗੀ, ਲਿਡੀਆ ਥੋਰਪ। ਉਸ ਨੇ ਸਹੁੰ ਚੱਕਣ ਲੱਗੇ ਕੁਛ ਅਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਇੱਕ ਬਾਗੀਪੁਣਾ ਤੇ ਆਜ਼ਾਦੀ ਦਾ ਵੀ ਜਿਹੜਾ ਉਸ ਦੇ ਅੰਦਰ ਅਹਿਸਾਸ ਆ ਉਹ ਜਤਾਉਂਦੀਆਂ ਆ। ਸਹੁੰ ਚੱਕਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੁਈਨ ਹੁੰਦੀ ਆ, ਮਹਾਰਾਣੀ ਆ UK ਵਾਲੀ, ਉਸ ਦੇ ਪ੍ਰਤੀ ਵਫਾਦਾਰੀ ਵਾਲੇ ਸ਼ਬਦ ਜਿਹੜੇ ਉਹ ਬੋਲਣੇ ਪੈਂਦੇ ਆ। ਲਿਡੀਆ ਥੋਰਪ ਉਸ ਨੇ ਸੱਜੀ ਬਾਂਹ ਤਾਂ ਚੁੱਕ ਕੇ ਮੁੱਠੀ ਬੰਦ ਕਰਕੇ ਕਿਹਾ ਵੀ ਮੈਂ ਸੋਵਰਨ ਆਜ਼ਾਦ ਲਿਡੀਆ ਥੋਰਪ ਸਹੁੰ ਚੁੱਕਦੀ ਹਾਂ ਵੀ ਇੱਥੋਂ ਦੀ ਮੈਂ ਸੈਨੇਟਰ ਤਾਂ ਬਣੂੰਗੀ, ਤੇ ਜਿਹੜੀ ਕੋਲੋਨਾਈਜ਼ਿੰਗ ਜਿਸ ਨੇ ਬਸਤੀਵਾਦ ਫੈਲਾਇਆ ਆ, ਕੁਈਨ ਦੇ ਪ੍ਰਤੀ ਵਫਾਦਾਰ ਵੀ ਰਹੂੰਗੀ। ਪਰ ਇਸ ਦੇ ਉੱਤੇ ਜਿਹੜੀ ਉੱਥੋਂ ਦੀ ਸਪੀਕਰ ਸੀਗੀ, ਉਸ ਨੇ ਜਿਹੜੀ ਆ ਟਿੱਪਣੀ ਕਰਦੇ ਹੋਏ ਆਖਿਆ ਵੀ ਜੇ ਤੁਸੀਂ ਐਗਜ਼ੈਕਟਲੀ ਜਿਹੜੀ ਸਹੁੰ ਚੁੱਕ ਦੇ ਵਿੱਚ ਜਿੱਦਾਂ ਲਿਖਿਆ ਉਹ ਨਹੀਂ ਸਹੁੰ ਚੁੱਕਦੇ ਤਾਂ ਤੁਸੀਂ ਸੈਨੇਟਰ ਜਿਹੜੇ ਉਹ ਨਹੀਂ ਬਣੋਗੇ। ਪਰ ਦੂਜੀ ਵਾਰ ਫਿਰ ਉਸਨੇ ਜਿੱਦਾਂ ਲਿਖਿਆ ਸੀਗਾ ਉਸ ਦਾ ਸਹੁੰ ਚੁੱਕ ਲਈ। ਪਰ ਇੱਥੋਂ ਇਹ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗਦਾ ਆ ਵੀ ਜਿਹੜੇ ਮੂਲ ਨਿਵਾਸੀ ਆ ਉਹ ਕਿਸ ਲਿਹਾਜ਼ ਦੇ ਨਾਲ ਉੱਥੋਂ ਦੇ ਜਿਹੜੇ ਦੇਖਦੇ ਆ। ਹੁਣ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਮੁਲਕ ਆਸਟ੍ਰੇਲੀਆ ਜਿਸ ਦਾ ਹੁਣ ਰਾਣੀ ਦੇ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਹੈਗਾ, ਪਰ ਵੀ ਉੱਥੋਂ ਦੇ ਜਿਹੜੇ ਲੋਕ ਆ, ਉੱਥੋਂ ਦੇ ਜਿਹੜੇ ਸੈਨੇਟਰ ਆ, ਉਹਨਾਂ ਨੂੰ ਸਹੁੰ ਜਿਹੜੀ ਆ ਉਸ ਦੇ ਪ੍ਰਤੀ ਵਫਾਦਾਰੀ ਦੀ ਜਿਹੜੀ ਉਹ ਚੁਕਾਈ ਜਾ ਰਹੀ ਆ। ਸੋ ਲਿਡੀਆ ਥੋਰਪ ਦੀ ਇਹ ਕੀਤੀ ਹੋਈ ਗੱਲ ਪਾਰਲੀਮੈਂਟ ਦੇ ਵਿੱਚ, ਉੱਥੋਂ ਦੀ ਸੈਨੇਟ ਦੇ ਵਿੱਚ, ਉਸ ਨੂੰ ਲੈ ਕੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਉਹ ਤਾਂ ਜ਼ਰੂਰ ਜਿਹੜੇ ਉਹ ਖੁਸ਼ ਆ। ਤੇ ਉਸ ਤੋਂ ਬਾਅਦ ਦੇ ਵਿੱਚ ਚਾਹੇ ਕਹਿੰਦੀ ਆ ਵੀ ਮੈਂ ਪਲੈਜ ਜਿਹੜੀ ਉਹ ਜ਼ਰੂਰ ਐਜ਼ ਰਿਕੁਆਇਰਡ ਜਿਹੜੀ ਉਹ ਬੋਲਣੀ ਪਈ ਆ, ਮੈਨੂੰ ਕਹੀ ਆ, ਪਰ ਜਿਹੜੀ ਸਾਡੀ ਸੋਵਰਨਿਟੀ ਆ, ਆਜ਼ਾਦੀ ਆ, ਆਜ਼ਾਦਪੁਣ ਦੀ ਆ, ਬਾਦਸ਼ਾਹਤ ਆ, ਉਹ ਅਸੀਂ ਕਦੀ ਵੀ ਸੀਡ ਨਹੀਂ ਕਰਾਂਗੇ, ਉਸ ਨੂੰ ਕਦੀ ਵੀ ਨਹੀਂ ਹਾਰਾਂਗੇ। ਆਸਟ੍ਰੇਲੀਆ ਬ੍ਰਿਟੇਨ ਦੀ 100 ਸਾਲ ਤੋਂ ਵੱਧ ਜਿਹੜੀ ਕਾਲੋਨੀ ਰਹੀ ਸੀ। ਇੱਕ ਹਿਸਾਬ ਦੀ ਇਹਨਾਂ ਨੇ ਜੇਲ੍ਹ ਜਿਹੜੀ ਆ ਇਸ ਨੂੰ ਬਣਾ ਕੇ ਰੱਖਿਆ ਸੀ, ਆਪਣੇ ਕੈਦੀ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਇੱਧਰ ਘੱਲਦੇ ਸੀਗੇ। ਤੇ ਇੱਥੇ ਵੀ ਜਿਹੜੇ ਐਬੋਰੀਜਨਲਸ ਆ, ਜਿਹੜੇ ਮੂਲ ਨਿਵਾਸੀ, ਉਹਨਾਂ ਦਾ ਕਾਫੀ ਬੁਰਾ ਹਾਲ ਹੋਇਆ ਆ। ਖਾਸ ਕਰਕੇ ਜਿੱਥੇ ਵੀ ਇਹ ਗਏ ਨੇ ਲੋਕ, ਜਿੱਥੇ ਵੀ ਇਹ ਬਸਤੀਵਾਦੀ ਲੋਕ ਗਏ ਨੇ, ਉਹਨਾਂ ਨੇ ਉੱਥੋਂ ਦੇ ਕਲਚਰ, ਉੱਥੋਂ ਦੇ ਲੋਕਾਂ ਨੂੰ ਕਾਫੀ ਲਤਾੜਿਆ ਹੀ ਹੈਗਾ ਆ। ਕਾਈਜ਼ਰ ਹਸਪੀਟਲ ਦੇ ਮੈਂਟਲ ਹੈਲਥ ਵਰਕਰਸ ਜੋ ਆ ਲਗਭਗ 2000 ਦੇ ਕਰੀਬ ਆ, ਉਹ ਕਹਿੰਦੇ ਵੀ 15 ਅਗਸਤ ਤੋਂ ਅਸੀਂ ਸਟ੍ਰਾਈਕ ਕਰਨ ਜਾ ਰਹੇ ਆ। ਕਹਿੰਦੇ ਪਈ ਮੈਂਟਲ ਹੈਲਥ ਨਾਟ ਕਾਰਪੋਰੇਟ ਵੈਲਥ, ਇਹ ਉਹਨਾਂ ਨੇ ਆਪਣਾ ਮੋਟੋ ਰੱਖਿਆ ਆ। ਕਹਿੰਦੇ ਪਈ ਜੋ ਕਲੀਨਿਕਲ ਵਰਕਲੋਡ ਆ ਉਹ ਬਹੁਤ ਜ਼ਿਆਦਾ ਹੈਗਾ। ਕਈ ਪੇਸ਼ੈਂਟਸ ਨੂੰ ਮਹੀਨਿਆਂ ਬੱਧੀ, ਹਫ਼ਤੇ ਨਹੀਂ ਮਹੀਨਿਆਂ ਬੱਧੀ ਜਿਹੜਾ ਆ ਵੇਟ ਕਰਨਾ ਪੈਂਦਾ ਹੈਗਾ। ਨਵੇਂ EMPLOYੀਆਂ ਨੂੰ ਹਾਇਰ ਨਹੀਂ ਕਰ ਰਹੇ ਹੈਗੇ। ਸੋ ਜਿਹੜੇ ਨੈਸ਼ਨਲ ਯੂਨੀਅਨ ਆਫ ਹੈਲਥ ਕੇਅਰ ਵਰਕਰਸ ਆ, ਉਹਨਾਂ ਦੇ ਮੁਤਾਬਕ ਜੋ ਕਰੰਟ ਵਰਕਰਸ ਹੈਗੇ ਉਹਨਾਂ ਦੇ ਉੱਤੇ ਵਰਕਲੋਡ ਬਹੁਤ ਜ਼ਿਆਦਾ ਹੈਗਾ ਆ। ਸੋ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਸਾਡੀਆਂ ਇੱਕ ਤਾਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ, ਘੰਟਿਆਂ ਦੇ ਵਿੱਚ ਰੈਗੂਲਰ ਘੰਟੇ ਹੋਣ ਤੇ ਹੋਰ EMPLOYੀ ਹਾਇਰ ਕੀਤੇ ਜਾਣ। ਤੇ ਇਸ ਕਰਕੇ ਕਾਈਜ਼ਰ ਦੇ ਜੋ ਇਸ ਫੀਲਡ ਦੇ ਵਰਕਰਸ ਆ 2000 ਤੋਂ ਵੱਧ, ਉਹ 15 ਅਗਸਤ ਤੋਂ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਕਾਈਜ਼ਰ ਦੇ ਕੋਲ 46 ਲੱਖ ਉਹਨਾਂ ਦੇ ਕਸਟਮਰਸ ਆ, 4.6 ਮਿਲੀਅਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਤੇ ਡਿਪਾਰਟਮੈਂਟ ਆਫ ਮੈਨੇਜ ਹੈਲਥ ਕੇਅਰ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ ਵੀ ਇਹ ਇਸ਼ੂਜ਼ ਦੇ ਉੱਤੇ ਵਰਕਆਊਟ ਕੀਤਾ ਜਾਵੇ। ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਪਰ ਫਰੈਜ਼ਨੋ ਦੇ ਵਿੱਚ ਇੱਕ ਮਾੜੀ ਖਬਰ ਇਹ ਆ ਰਹੀ ਆ। ਬੀਤੇ ਦਿਨਾਂ ਦੇ ਵਿੱਚ 2 ਜਾਣੇ ਡੁੱਬ ਕੇ ਉੱਥੇ ਇਹਨਾਂ ਦੀ ਮੌਤ ਹੋਈ ਸੀ, ਤੇ ਦੱਸਿਆ ਇਹ ਜਾ ਰਿਹਾ ਆ ਵੀ ਉਹ ਦੋਨੋਂ ਜਾਣੇ ਕਜ਼ਨ ਸੀਗੇ। ਸੋ ਇਹ ਫਰੈਜ਼ਨੋ ਦੇ ਇੱਕ ਪੌਂਡ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ। ਆਪਾਂ ਉੱਥੇ ਵੀ ਦੇਖਿਆ ਆ, ਪੰਜਾਬ ਦੇ ਵਿੱਚ ਵੀ ਉੱਥੇ ਇੱਕੋ ਪਰਿਵਾਰ ਦੇ 4 ਜਿਹੜੇ ਜੀ ਆ ਤੇ ਕੁੱਲ
ਅੱਧੇ ਦਰਜਨ ਤੋਂ ਵੱਧ ਜਿਹੜੇ ਮੁੰਡੇ ਆ ਉਹਨਾਂ ਦੀ ਡੁੱਬਣ ਕਰਕੇ ਮੌਤ ਹੋਈ। ਆਪਣੇ ਗਵਾਂਢੀ ਮੁਲਕ ਤੋਂ ਵੀ ਇੱਦਾਂ ਦੀ ਖਬਰ ਆਈ ਰਹਿੰਦੀ ਆ ਵੀ ਉੱਥੇ ਦਰਿਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਪੜ੍ਹਨ ਆਏ ਸੀਗੇ ਉਸ ਦੇ ਵਿੱਚੋਂ ਕਿਸੇ ਦੀ ਡੁੱਬ ਕੇ ਮੌਤ ਹੋ ਗਈ ਆ। ਸੋ ਭਾਈ ਜਿਨ੍ਹਾਂ ਨੂੰ ਤੈਰਾਕੀ ਵਗੈਰਾ ਨਹੀਂ ਆਉਂਦੀ, ਚਲੋ ਇਹ ਤਾਂ ਚਾਹੇ ਹੋਰ ਕਮਿਊਨਿਟੀ ਦੇ ਸੀਗੇ, ਪਰ ਇਹ ਸਭ ਤੇ ਹੀ ਗੱਲ ਜਿਹੜੀ ਇਹ ਲਾਗੂ ਹੁੰਦੀ ਆ ਵੀ ਜੇ ਆਪਾਂ ਨੂੰ ਤੈਰਾਕੀ ਨਹੀਂ ਆਉਂਦੀ, ਪਾਣੀ ਦਾ ਬਹਾਵ ਦੇ ਬਾਰੇ ਆਪਾਂ ਨੂੰ ਕੁਛ ਨਹੀਂ ਪਤਾ, ਸਿਰਫ ਫਨ ਕਰਨ ਦੇ ਸੇਕ ਦੇ ਵਿੱਚ ਇਹ ਚੀਜ਼ ਜਿਹੜੀ ਉਹ ਨਾ ਕਰੋ। ਜੀ ਅਨਲੈਸ ਤੁਹਾਡੇ ਕੋਲ ਕੋਈ ਸੇਫਟੀ ਮੈਜਰਸ ਹੈਗੇ ਆ ਤਾਂ ਹੀ ਤੁਸੀਂ ਇਹ ਕਰੋ, ਅਦਰਵਾਈਜ਼ ਦੂਰੋਂ ਹੀ ਫਨ ਕਰਨ ਦੇ ਵਿੱਚ ਫਾਇਦਾ ਆ, ਕਈ ਵਾਰੀ ਕੰਮ ਖਰਾਬ ਇੱਦਾਂ ਵੀ ਹੋ ਜਾਂਦਾ। ਇਕਨੋਮੀ ਦੀ ਗੱਲ ਕਰਦੇ ਜਾਈਏ, ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ। ਰੋਬਨਹੁੱਡ ਕੰਪਨੀ ਜੋ ਆ 23% ਜੌਬ ਕੱਟ ਕਰਨ ਜਾ ਰਹੀ ਆ ਆਪਣੀ। ਉਹਨਾਂ ਦੇ ਜੋ ਸੈਕੰਡ ਕੁਆਰਟਰ ਦੀਆਂ ਅਰਨਿੰਗਸ ਆਈਆਂ ਆ, ਰੋਬਨਹੁੱਡ ਕੰਪਨੀ ਦੇ CEO ਬਲੈਡ ਟੈਨੇਵਿਲ ਨੇ ਦੱਸਿਆ ਵੀ ਉਹ ਉਹਨਾਂ ਦੇ ਜੋ ਸੋਚ ਰਹੇ ਸੀ ਉਹ ਨਹੀਂ ਹੋਇਆ। ਸੋ ਉਸ ਨੂੰ ਦੇਖਦੇ ਹੋਏ ਲਾਸ ਹੋਇਆ ਕਾਫੀ ਸੈਕੰਡ ਕੁਆਰਟਰ 'ਚ। 23% ਵਰਕਫੋਰਸ ਆਪਣੀ ਕੱਟਣ ਜਾ ਰਹੇ ਹੈਗੇ ਆ। ਤੇ ਅੱਜ ਸਟਾਕ ਮਾਰਕੀਟ 'ਚ ਵੀ ਵਾਲੀ ਐਕਟੀਵਿਟੀ ਨਹੀਂ ਰਹੀ। ਸਟਾਕ ਮਾਰਕੀਟ ਆਪਣੇ ਹਾਊਸ ਸਪੀਕਰ ਨੈਂਸੀ ਪਲੋਸੀ ਉਹਨਾਂ ਦੇ ਤਾਈਵਾਨ ਜਾਣ ਕਰਕੇ ਕਾਫੀ ਅਪਸੈਟ ਹੈਗੀ ਆ, ਕਿਉਂਕਿ ਚਾਈਨਾ ਤੇ USA ਦੇ ਰਿਲੇਸ਼ਨ ਦਾ ਕੀ ਬਣਨਾ ਹੈਗਾ ਆ, ਉਹ ਕਾਫੀ ਸਟਾਕ ਮਾਰਕੀਟ ਦੇ ਵਿੱਚ ਫਿਕਰ ਹੈਗਾ। ਸੋ ਇਸ ਕਰਕੇ ਸਟਾਕ ਮਾਰਕੀਟ ਵੀ ਅੱਜ ਉਹਦੇ 'ਚ ਕਾਫੀ ਉਤਰਾਅ ਚੜ੍ਹਾਅ ਨਹੀਂ ਆਇਆ। ਜੀ ਬਿਲਕੁਲ, ਇਨਫੈਕਟ ਅੱਜ ਉਤਰਾਵ ਹੀ ਜਿਹੜਾ ਹਰਜੋਤ ਸਿੰਘ ਜੀ ਰਿਹਾ। ਡਾਓ ਜੋਨਸ ਅੱਜ 400 ਪੁਆਇੰਟ ਥੱਲੇ ਨੂੰ ਜਿਹੜਾ ਹੋ ਗਿਆ, 402 ਪੁਆਇੰਟ ਤੇ 32,396 ਦੇ ਉੱਤੇ ਬੰਦ ਹੋਇਆ। S&P ਜਿਹੜਾ 28 ਪੁਆਇੰਟ ਗਿਰ ਕੇ 4,091 ਦੇ ਉੱਤੇ ਬੰਦ ਹੋਇਆ। ਨੈਸਡੈਕ 20 ਪੁਆਇੰਟ ਗਿਰ ਕੇ 12,300 ਤੇ 48 ਦੇ ਉੱਤੇ ਬੰਦ ਹੋਇਆ। ਜਿਹੜਾ ਸੋਨੇ ਦਾ ਭਾਅ, ਗੋਲਡ ਦਾ ਭਾਅ $1,772 ਦੇ ਬਰਾਬਰ ਰਿਹਾ ਤੇ ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ। 10 ਈਅਰ ਯੀਲਡ 2.73% ਤੇ ਬਿਟਕੋਇਨ 22,741 ਤੇ ਇਥੀਰੀਅਮ $1,595 ਦੇ ਬਰਾਬਰ ਰਿਹਾ। ਇੱਕ $1 ਦੀ ਕੀਮਤ ਇੰਡੀਆ ਦੇ 78 ਰੁਪਏ ਤੇ 64 ਪੈਸੇ ਦੇ ਬਰਾਬਰ ਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।